ਉਹਦੇ ਲੋਕੀ ਵਰਤਦੇ ਨਾ ਕਰਦੇ ਪਰ ਜਦ ਬਾਹਰ ਨਿਕਲਣਾ ਘਰੋਂ ਫੇਰਾ ਮਾਰਨ ਵਾਲੇ ਪੈਲੀਆਂ ਦਾ ਇੱਕ ਵਜੇ ਬੰਦਾ ਬੜਾ ਸਾਗ ਪੜਨਾ ਮੈਂ ਦਾਦਾ ਪਿਆ ਵੇ ਵੇਖ ਛੱਡ ਰਿਹਾ ਸਾਗ ਹਾਂ ਮਤਲਬ ਇਹਨਾਂ ਚੰਗਾ ਸਰੂਪ ਸੀ ਵੇਖ ਕੇ ਸਾਗ ਤੋਂ ਮਤਲਬ ਪਿਛਾ ਬੰਦਾ ਟੁੱਟ ਜਾਂਦਾ ਮਤਲਬ ਸੰਗ ਜਾਣਾ ਤੇ ਗੰਨਾ ਕੋ ਭਾਂਦਾ ਪਿਆ ਵੇਖ ਪਿਆ ਟੁੱਟ ਜਾਣਾ ਐਵੇਂ ਹੀ ਗੱਲ ਹੈ ਇਹ ਪੱਠੇ ਵਾਲਾ ਮਾਰਦੇ ਮੇਰੇ ਤੋਂ ਚੱਕੇ ਪੱਠੇ ਵਾਲਾ ਦਾਦਾ ਪਿਆ ਟੁੱਟ ਸਾਡੀ ਬਿਚੀ ਹੋ ਗਈ ਸਹੀ ਅਲਾ ਕਾਟਾ ਹੋਵੇਗਾ ਅੱਛਾ ਹਾਂ ਜੇ ਕੋਈ ਚੀਜ਼ ਲਗਾ ਰਾਜ ਲਗਾ ਉਹ ਲੋਕ ਤੋੜੇ ਹੈ ਕੋਈ ਜਿਆਦਾ ਆ ਘੋੜੀਆਂ ਜੋ ਬੜਾ ਜ਼ਿਆਦਾ ਕੋਈ ਵੀ ਸਾਰਾ ਪਿੰਡ ਦਾ ਜਵਾਈ ਹੈ ਸਾਡਾ ਕਾਟਾ ਉਹਨੂੰ ਕੋਈ ਦੇ ਬਾਹਰ ਇਹਨੇ ਸ਼ੁਰੂ ਕਰ ਦਿਆ ਘੋੜੀ ਮੰਗਾ ਲੈ ਹੌਲਦੀ ਦਾ ਨਾਂ ਸੀ ਉਹਦਾ ਬੇਲੀ ਸੀ ਉਹਨਾਂ ਸਿੱਖਾਂ ਦਾ ਲਾਲੇ ਸੀ ਸਾਡੇ ਕੋਲ ਪਹੁੰਚਣ ਨੂੰ ਕੋਈ ਫਰਕ ਨਾ ਅੱਛਾ ਤੂੰ ਉਹਨਾਂ ਘਰ ਬੈਠਾ ਤਾਂ ਖੇਡ ਮੰਜੀ ਸੀ ਪੜ੍ਹਦੇ ਹੈ ਇਹ ਖੇਡਦਾ ਰਿਹਾ ਬਾਬਾ ਆ ਨਾਲ ਦੋ ਅੱਛਾ ਦੋਵੇਂ ਨਾਲ ਕੇ ਤਾਸ਼ ਖੇਡਦੇ ਉਹ ਟੋਟਾ ਚੁੱਕਾ ਹੈ ਆਹੋ ਬਾਰਿਸ਼ ਚੱਲ ਰਿਹਾ ਹੈ ਆਹ ਨੱਪ ਕੇ ਟੁਰ ਗਏ ਨਾ ਆਪਣੇ ਸਾਥ ਉਹ ਪੱਟਰ ਆਏ ਦੁਆਰੇ ਮੁੜ ਕੇ ਉਹ ਜਾ ਸੀ ਜਿਹੜਾ 47 ਉਹਨਾਂ ਨੂੰ ਜਗ੍ਹਾ ਨਾ ਲੱਭੇ ਅੱਛਾ ਚਾਚੇ ਸਾਡੇ ਨਾਲ ਰਿਹਾ ਨਾਲ ਚਾਚੇ ਨੂੰ ਸੱਦਿਆ ਮੁੜ ਉੱਥੇ ਉਹ ਤੋਂ ਦਸਾ ਇੱਥੇ ਤੇ ਉਹ ਪੱਟ ਕੇ ਲੈ ਗਿਆ ਆ ਮੁੜੂ ਪੱਟ ਕੇ ਲੈ ਗਿਆ ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਸ ਟਾਈਮ ਸਾਡੇ ਨਾਲ ਬਜ਼ੁਰਗ ਜਿਹੜੇ ਬੈਠੇ ਹੋਏ ਨੇ ਇੱਥੋਂ ਦੇ ਵਸਨੀਕ ਨੇ ਪਿੰਡ ਕੋਟ ਹਸਨ ਖਾਂ ਜ਼ਿਲ੍ਹਾ ਹਾਫਸਾਬਾਦ। ਨਾਜ਼ਰੀਨ ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਾਫੀ ਸਿੱਖ ਸਰਦਾਰ ਹਿੰਦੂ ਖੱਤਰੀ ਸਾਰੇ ਮਜ਼ਹਬਾਂ ਦੇ ਲੋਕ ਰਹਿੰਦੇ ਸਨ। ਉਹ ਕਿਵੇਂ ਰਹਿੰਦੇ ਸਨ ਕਿਵੇਂ ਦਾ ਕਲਚਰ ਸੀ ਕਿਵੇਂ ਦਾ ਉਹਨਾਂ ਦਾ ਆਪਸ ਵਿੱਚ ਭਾਈਚਾਰਾ ਸੀ ਮੁਸਲਮਾਨਾਂ ਸਿੱਖਾਂ ਦਾ ਉਹਨਾਂ ਦੇ ਖੂਹ ਕਿੱਥੇ ਸਨ ਘਰ-ਬਾਰ ਕਿਵੇਂ ਦਾ ਸੀ ਕਿਵੇਂ ਰਹਿੰਦੇ ਕਿਵੇਂ ਗਏ ਵੱਟ ਟੁੱਕ ਹੋਈ ਜਾਂ ਨਹੀਂ ਹੋਈ ਕਿਵੇਂ ਇੱਧਰੋਂ ਗਏ ਸਾਰੀਆਂ ਪੁਰਾਣੀਆਂ 47 ਟਾਈਮ ਦੀਆਂ ਗੱਲਾਂ ਬਜ਼ੁਰਗਾਂ ਨਾਲ ਕਰਾਂਗੇ। ਤੇ ਆਓ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰਨੇ ਆ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਇੱਕ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਵੇਖ ਕੇ ਸ਼ੇਅਰ ਲਾਈਕ ਲਾਜ਼ਮੀ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਕੋਲ ਵੀਡੀਓ ਪਹੁੰਚ ਸਕੇ ਤੇ ਆਪਣਾ ਪਿੰਡ ਜਿਹੜੇ ਇਥੋਂ ਉਜੜ ਕੇ ਗਏ ਨੇ ਸਰਦਾਰ ਚੜ੍ਹਦੇ ਪੰਜਾਬ ਆਪਣਾ ਪਿੰਡ ਵੇਖ ਸਕਣ ਤੇ ਆਪਣੇ ਬਜ਼ੁਰਗਾਂ ਦੀ ਗੱਲਬਾਤ ਸੁਣ ਸਕਣ। अस्सलाम वालेकुम। वालेकुम सलाम जी। ਕੀ ਹਾਲ ਹੈ ਬਜ਼ੁਰਗੋ? खैर बेटा जी शुक्र है। ठीक जी। अपना नाम की बजुर्गो? ना मेरा बशीर मोहम्मद। हाँ जी बशीर मोहम्मद। उच्ची बोलो कुछ नहीं होता। बशीर मोहम्मद बशीर मोहम्मद। बजुर्गो अपना नाम की? बशीर मोहम्मद। बशीर मोहम्मद। अपने अब्बा जाद की नाम सी? रहमत अली। रहमत अली जी। सेठ रहमत अली। ते अपने दादा जी का की नाम सी? ओ नाम लाना। लाना। अपनी जात केड़ी बजुर्गो? आ गया जी और बंदा रहमानी। 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 अच्छा अच्छा सही हो गया। बजुर्गो तुसीं इत्थों दे बशिंदे हो कि इंडिया चो आए? नहीं ये तो रहना 47 तो पहले इत्थों दे रहण वाले? जल्दी पुत्र रहना है। हाँ जी हाँ जी सही सही। ਇਹ ਜਦੋਂ ਅਜਾੜੇ ਹੋਏ ਨੇ ਇੱਥੋਂ ਸਿੱਖ ਹਿੰਦੂ ਖੱਤਰੀ ਜਿਹੜੇ ਮਾਈਗ੍ਰੇਟ ਹੋ ਕੇ ਯਾਨੀ ਜੋ ਜਾੜਾ ਪਿਆ ਚੜ੍ਹਦੇ ਪੰਜਾਬ ਜਦੋਂ ਗਏ ਨੇ ਆਹੋ ਤੇ ਉਧਰੋਂ ਮੁਸਲਮਾਨ ਲੈਂਦੇ ਪੰਜਾਬ ਇੱਧਰ ਆਏ ਨੇ ਉਦੋਂ ਤੁਸੀਂ ਭਲਾ ਕਿੱਡੇ ਕੁ ਸੋ? ਉਹਦਾ 12 ਸਾਲਾਂ ਦੇ ਆਏ ਸੋ? ਹਾਂ ਤਾਂ ਬਜ਼ੁਰਗਾ ਪਿੰਡ ਕਿਹੜਾ ਜਿੱਥੇ ਬੈਠੇ ਆ ਅਸੀਂ? ਕੋਟ ਹਰਨਾ। ਕੋਟ ਹਸਨ ਖਾਂ। ਹਾਂ ਜੀ ਹਾਂ। ਇਹਦਾ ਜ਼ਿਲ੍ਹਾ ਕਿਹੜਾ ਜੀ? ਜਿਹੜਾ ਹਫਸਾਬਾਦ ਹੈ। ਜ਼ਿਲ੍ਹਾ ਹਫਸਾਬਾਦ ਲੱਗਦਾ ਤੇ ਬਾਬੇ ਤਹਿਸੀਲ ਵੀ ਹਫਸਾਬਾਦ ਹੀ ਹੋਣੀ ਮੇਰੇ ਹਾਂ ਜੀ ਪਹਿਲੇ ਸੀ ਹਫਸਾਬਾਦ ਹੁਣ ਜਿਹੜਾ ਬੜੋ ਬੜਾ ਬਾਅਦ ਕੋਈ ਰਾਜ ਜਾ ਰਹੀ। ਅੱਛਾ ਅੱਛਾ ਪਹਿਲੇ ਤਹਿਸੀਲ ਇਹਦੀ 47 ਤੋਂ ਪਹਿਲਾਂ ਹਫਸਾਬਾਦ ਸੀ ਬਾਅਦ ਜ਼ਿਲ੍ਹਾ ਬਣ ਗਿਆ। ਅੱਛਾ ਅੱਛਾ ਤੇ ਇਹਦੇ ਆਲੇ ਦੁਆਲੇ ਪਿੰਡ ਕਿਹੜੇ ਨੇ ਤੁਹਾਡੇ ਪਿੰਡ ਦੇ ਆਲੇ ਦੁਆਲੇ? ਇਹ ਹਮਾਰਾ ਜੋੜਿਆ ਖਜਰ ਮੰਜਾ ਤੇ ਆ ਕਸੋ ਕਰੋ। ਅੱਛਾ ਅੱਛਾ ਬਾਬਾ ਜੀ ਆ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਭਲਾ ਉਦੋਂ 47 ਟਾਈਮ? ਲੰਬਰਦਾਰ ਕਿੰਨੇ ਸਨ ਪਿੰਡ ਦੇ? ਹਮਾਰਾ ਦੋ ਹੈ। ਦੋ ਸਨ। उसने भी दो सन पहला भी। ਅੱਛਾ ਸਿੱਖ ਸਨ ਜਾਂ ਮੁਸਲਮਾਨ ਸਨ? ਇੱਕ ਬੋਲੇ ਪਾਣੇ ਕਿਸੇ ਦਾ ਉਹ ਨਾਂ ਯਾਦ ਹੈ ਦੋਵਾਂ ਚੋਂ ਕਿਹੜਾ ਨੰਬਰ? ਇਹ ਨੰਬਰ ਉਹਦਾ ਸ਼ਾਬਾਸ਼ ਸੀ। बशीर वल शाबल वल जागर सिंह उसको मुसलमान हंजरा हुए ने वो ਇਹ ਜਿਹੜਾ ਇੱਥੇ ਸੀ दूजा की ਉਹ ਨਾ ਇਹ ਸ਼ਿੰਗਾਰ ਦੇ ਨੰਬਰ ਦਾ ਸ਼ਿੰਗਾਰ ਦੇ उच्ची जरा बोल मतलब ਸ਼ਿੰਗਾਰ सिंगार सिंह। ਹਾਂ ਨੰਬਰ सिंगार सिंह नंबरदार ਹੂੰ ਤੇ ਕੌਮ ਕਿਹੜੀ ਕਿਹੜੀ ਇੱਥੇ ਪਹਿਲਾਂ ਰਹਿੰਦੀ ਸੀ ਜਿਹੜੇ ਤੁਸੀਂ ਕੌਮ ਐਸੇ ਗੁਰਬੁਰ ਬਾਂਦਾ ਖੁੱਲਾ ਨਹੀਂ ਰਹਿੰਦਾ ਹੰਜਰਾ ਕਿੰਨੇ ਇਨਸਾਨ ਮਤਲਬ ਹੰਜਰਾ ਤੇ ਹੋ ਗਏ ਇਹ ਆ ਵੀ ਸਾਰਾ ਆ ਸਿੱਖ ਵੀ ਹੰਜਰਾ ਸੀ ਹਾਂ, ਸਿੱਖ ਵੀ ਹੰਜਰਾ। ਹੰਜਰਾ ਨੇ ਕਈ ਮੁਸਲਮਾਨ ਹੋ ਗਏ ਤੇ ਕਈ ਅੱਛਾ ਮਸਜਿਦਾਂ ਇੱਥੇ ਕਿੰਨੀਆਂ ਸਨ ਉਸ ਵੇਲੇ? ਦੋ ਹੀ ਦੋ ਇੱਕ ਇਹ ਇਹ ਮਸਜਿਦ ਹੈ ਨਾ ਇੱਕ ਮਹਿਰਾ ਦੀ ਮਸਜਿਦ ਹੈ। ਇਹ ਤੁਹਾਡੀ ਘੁਮਿਆਣਾ ਦੀ ਮਸਜਿਦ ਸੀ ਅੱਛਾ ਪਰਲੀ ਜਿਹੜੀ ਉਹ ਹੰਜਰਾਵਾਂ ਦੀ ਹਾਂ ਸੀ। ਤੇ ਬਾਕੀ ਜਿਹੜਾ ਮਸਜਿਦ ਦੇ ਦੋਵੇਂ ਹੋ ਗਈਆਂ ਨੇ ਤੁਹਾਡੀਆਂ ਇਹ ਆਹੋ ਉਸ ਵੇਲੇ ਤੁਹਾਨੂੰ ਕੋਈ ਮੁਸਲਮਾਨਾਂ ਨੂੰ ਤੰਗ ਸ਼ੰਗ ਤਾਂ ਨਹੀਂ ਕਰਦੇ ਜਿਹੜੇ ਸਿੱਖ ਸੁੱਖ ਸਨ ਨਾ ਨਾ ਸਲੂਕ ਨਾਲ ਰਹਿੰਦੇ ਸਨ ਬੜਾ ਸ਼ੁਰੂ ਕਰਦੇ ਆ ਹਾਂ ਨਹੀਂ ਇੱਥੇ ਪਿਆਰ ਸਲੂਕ ਨਾਲ ਰਹਿੰਦੇ ਸਨ ਸਿੱਖ ਉਹ ਨਾ ਉਹਦੇ ਲੋਕੀ ਵਰਤਦੇ ਨਾ ਕਰਦੇ ਹਾਂ
ਉਹ ਜਦ ਬਾਹਰ ਨਿਕਲਣਾ ਘਰੋਂ ਫੇਰਾ ਮਾਰਨ ਵਾਲੇ ਪੈਲੀਆਂ ਦਾ ਇੱਕ ਵਜੇ ਬੰਦਾ ਬੜਿਆ ਸਾਗ ਪੜਨਾ ਉਹਨਾਂ ਦਾਦਾ ਪਿਆ ਟੋਵੇ ਵੇਖ ਛੱਡ ਲਿਆ ਸਾਗ ਹਾਂ ਮਤਲਬ ਇਹਨਾਂ ਚੰਗਾ ਸਰੂਪ ਸੀ ਵੇਖ ਕੇ ਸਾਗ ਤੋਂ ਮਤਲਬ ਪਿਛਾ ਬੰਦਾ ਟੁੱਟ ਜਾਂਦਾ ਮਤਲਬ ਸੰਗ ਜਾਣਾ ਤੇ ਗੰਨਾ ਕੋ ਭਾਂਦਾ ਪਿਆ ਵੇਖ ਪਿਆ ਟੁੱਟ ਜਾਣਾ ਐਵੇਂ ਹੀ ਗੱਲ ਹੈ ਇਹ ਪੱਠੇ ਵਾਲਾ ਮਾਰਦੇ ਮੇਰੇ ਤੋਂ ਚੱਕੇ ਪੱਠੇ ਵਾਲਾ ਦਾਦਾ ਪਿਆ ਟੋਵੇ ਸਾਡੀ ਬਿਚੀ ਹੋ ਗਈ ਸਹੀ ਆਦਾ ਕਾਟਾ ਹੋਵੇਗਾ ਅੱਛਾ ਹਾਂ ਜੇ ਜੇ ਕੋਈ ਚੀਜ਼ ਹੋਈ ਲਗਾ ਰਾਜ ਲਗਾ ਜਾਂਦਾ ਉਹ ਲੋਕ ਤੋਦੇ ਹੈ ਕੋੜੀਆਂ ਦੇ ਆ ਘੋੜੀਆਂ ਛੋਟੀਆਂ ਉਹਨਾਂ ਦਾ ਕੋਈ ਵੀ ਸਾਡਾ ਪਿੰਡ ਦਾ ਜਵਾਈ ਹੈ ਸਾਡਾ ਕਾਟਾ ਉਹਨੂੰ ਕੋਈ ਦੇ ਬਾਹਰ ਇਹਨੇ ਸ਼ੁਰੂ ਕਰ ਦਿਆ ਆ ਘੋੜੀ ਮੰਗਾ ਲੈਣੇ ਉਹ ਤੀਰ ਨੂੰ ਆਖਣਾ ਵੀ ਉਹ ਇਹਨੂੰ ਛੱਡ ਕੇ ਉਹ ਘੋੜੀ ਤੇ ਅੱਛਾ ਬਾਬਾ ਜੀ ਸਿੱਖਾਂ ਦੇ ਘਰ ਕਿੰਨੇ ਕੁ ਭਲਾ ਪਿੰਡ ਚ ਬਸੇ ਸਿੱਖ ਬਸੇ ਤਕਰੀਬਨ ਬੜੇ ਸਿੱਖਾਂ ਦੇ ਪਿੰਡ ਸਾਰਾ ਅੱਛਾ ਵਾਹ ਯਾਰ 15-20 ਘਰ ਹੈ ਜਾਂ ਅੱਧਾ ਪਿੰਡ ਲਾ ਲਓ ਆਧਾ ਪਿੰਡ ਅੱਧਾ ਪਿੰਡ ਇਹ ਕਰਿਆ ਤਾਂ ਅੱਧੇ ਪਾਸਾ ਪਿੰਡ ਨਹੀਂ ਜਿੱਦ ਆਦਾ ਜਾ ਕਮਰਾ ਆਦਾ ਨਾ ਆ ਕਮਿਆਰਾਂ ਦੇ ਜ਼ਿਆਦਾ ਇਹ ਚਾਹੀਦਾ ਦੇ ਸਗੋਂ ਘਰ ਥੋੜੇ ਸਨ ਆ ਹੋਏ ਕਾਸ ਹੋਏ ਤੇ ਤੇਲੀ ਬਰਾਦਰੀ ਸੀ ਇੱਥੇ ਉਹ ਵੀ ਲੋਕਲ ਨੇ ਇੱਥੇ ਤੇਲੀਆਂ ਨੇ ਤੇ ਹਾਂ ਅੰਸਾਰੀ ਬਰਾਦਰੀ ਕਾਫੀ ਸੀ ਇੱਥੇ ਮੋਚੀ ਮੋਚੀ ਬੜੀ ਸੀ ਯਾਰ ਜੀ ਰਮਾਨੀ ਤੇ ਰਮਾਨੀ ਕਮਾਲ ਜੀ ਹਾਂਜੀ ਅੱਛਾ ਅੱਛਾ ਸਹੀ ਹੈ ਬਜ਼ੁਰਗ ਤੇ ਹਿੰਦੂ ਹੀ ਰਹਿੰਦੇ ਹੁੰਦੇ ਹਾਂ ਖੱਤਰੀ ਜਿਹਨੂੰ ਕਹਿੰਦੇ ਉਹ ਦੂਜਾ ਖਿੱਤੇ ਕਿਸੇ ਨਹੀਂ ਖੱਤਰੀਆਂ ਦੇ ਵਿੱਚ ਦੋ ਘਰ ਰਹੇ ਸਨ ਨਾ ਜਿਹੜੇ ਕਪਤਾਨ ਸਾਹਿਬ ਕੋ ਮਕਾਨ ਨੂੰ ਆਹੋ ਲਾੜਾ ਕੋ ਦੋ ਭਰਾ ਸਕੇ ਉਹ ਨਾਲ ਲਾੜੇ ਲਾੜੇ ਹੀ ਰਹਿੰਦੇ ਸੀ ਉਹਨਾਂ ਨੂੰ ਉਹਦਾ ਪੈਸਾ ਤਾਂ ਹੋਏ ਸੀ ਨਾਈ ਜਿਹੜਾ ਨਾਈ ਅਜੇ ਪਿੰਡ ਬੜੇ ਸਾਡਾ ਪਿੰਡ ਬਣ ਗਿਆ ਨਾਲ ਹੀ ਸਾਨੂੰ ਨਹੀਂ ਪੋਏ ਉਹਦਾ ਪਾਸੋਂ ਕਿਹੜਾ ਹੋਏ ਸੀ ਨਾ ਉਸ ਕਰ ਗਿਆ ਸੀ ਅੱਛਾ ਅੱਛਾ ਉਹਨਾਂ ਜਾ ਕੇ ਬਜ਼ਾਰੇ ਦਾ ਸਿਆਹ ਕੋਟੋਂ ਅੱਛਾ ਹਾਂ ਉਹਦਾ ਫਾਰਾ ਪੋਇਆ ਸੀ ਸੂਬੇ ਚ ਨਾਲ ਤੇ ਉਹ ਤਾਂ ਨਾਲ ਹੀ ਪਿੰਡ ਪੈ ਗਿਆ ਅੱਛਾ ਨਾਲਾ ਪੋਇਆ ਉੱਥੇ ਸਵੇਰੇ ਨਾਲ ਤਾਂ ਉਹਨੂੰ ਨਾਲ ਹੀ ਜਾਂਦੇ ਨੇ ਹਾਂ ਤਾਂ ਨਾਲ ਹੀ ਅੱਛਾ ਅੱਛਾ ਤੇ ਉਹ ਤੇ ਆਂਦੇ ਜਾੜੇ ਪੈਣ ਲਾਲੇ ਜਿਹੜੇ ਸਨ ਉਹ ਤਾਂ ਸਿਆਣੇ ਜਿਹੇ ਖੜੋ ਪਹਿਲਾਂ ਹੀ ਟੁੱਟ ਗਏ ਸਨ ਇੱਥੋਂ ਜੋ ਜਿਵੇਂ ਗਏ ਉਹਨੇ ਉਹਦੇ ਜਾੜਾ ਪੈ ਗਏ ਨਾ ਅੱਛਾ ਅੱਛਾ ਬਜ਼ੁਰਗੋ 47 ਤੋਂ ਪਹਿਲਾਂ ਭਲਾ ਕਿਹੜੀ ਕਿਹੜੀਆਂ ਆਪਣੀ ਬਰਾਦਰੀਆਂ ਸਨ ਮੁਸਲਮਾਨਾਂ ਦੀਆਂ ਇੱਥੇ ਇਹ ਜਹਾਜ਼ ਆ ਤੇ ਘਿਆਰ ਦਾ ਨਾ ਤੇ ਕੁਚੇਰੀ ਦਾ ਸੰਸਾਈ ਦਾ ਜਾ ਜਲਾ ਅੱਛਾ ਅੱਛਾ ਕੋ ਸਿੱਖਾਂ ਦੀ ਬਰਾਦਰੀਆਂ ਹੋਣਗੀਆਂ ਸਿੱਕੇ ਬਰਾਦਰ ਦਾ ਹੋਰ ਕਿਹੜੀ ਬਰਾਦਰੀ ਭਲਾ ਸਿੱਖਾਂ ਦੀ ਨਾਂ ਸਾਨੂੰ ਨਹੀਂ ਹੰਜਰਾ ਸਨ ਜਾਂ ਸਿੱਖ ਜਿਹੜੇ ਸਨ ਮਤਲਬ ਉਹ ਵੀ ਜਹਾਜ਼ ਆ ਸਿੱਖ ਵੀ ਉਹ ਵੀ ਹੰਜਰਾ ਹੀ ਸਨ ਮੁਸਲਮਾਨ ਸਾਥ ਹੀ ਪੁੱਛਣਿਆ ਤੁਹਾਨੂੰ ਉਹ ਜ਼ਾਦ ਹੀ ਪੁੱਛਦਾ ਵੀ ਉਹ ਨਹੀਂ ਨਾ ਜਿਹੜਾ ਝਟਕੀ ਜਿਹੜਾ ਨਜ਼ੀਰ ਕੇ ਆਹੋ ਇਹਨਾਂ ਦੇ ਪਿਓ ਦੂਜੀ ਤੀਜੀ ਪੀੜੀ ਦਾ ਜਿਹੜਾ ਬੂਰ ਸਕੇ ਔਰ ਦੂਜੀ ਪੀੜੀ ਦਾ ਲੱਗਦੇ ਨੇ ਹਾਂਜੀ ਇਹ ਦੂਜੀ ਪੀੜ੍ਹੀ ਆ ਤੀਜੀ ਕੌਣ ਨਸਲ ਸ਼ੁਰੂ ਹੋਈ ਆ ਮਤਲਬ ਜਿਹੜਾ ਨੰਬਰਦਾਰ ਬਸ਼ੀਰ ਵੱਲ ਤੇ ਜਾਗਰ ਨਾ ਵੱਲ ਸ਼ਾਵਲ ਵੱਲ ਕੀ ਸੀ ਜਾਗਰ ਸਿੰਘ ਹੋਰ ਸਾਨੂੰ ਅਨੇ ਉਹ ਤੀਸਰਾ ਮਤਲਬ ਇੱਥੋਂ ਵੀ ਮੁਸਲਮਾਨ ਨੇ ਅੱਗੇ ਪੂਰੇ ਮਾਰ ਕੇ ਸਾਨੂੰ ਇੱਥੇ ਗੁਰਦੁਆਰਾ ਹੁੰਦਾ ਸੀ ਉਦੋਂ ਆ ਗੁਰਦੁਆਰਾ ਸੀ ਕਿੰਨੇ ਸਾਂ ਭਲਾ ਇੱਕੋ ਹੀ ਸੀ ਇੱਕ ਸੀ ਕਿੱਥੇ ਕਰਕੇ ਇਹ ਮਸਜਿਦ ਹੈ ਨਾ ਸਾਡੀ ਇਹਦੇ ਪਰਪੇ ਪਾਸ ਬਾਜ਼ਾਰ ਦੇ ਵਿੱਚ ਇਹ ਲੰਬੜਾਣਾ ਘਰ ਜਿਹੜਾ ਉਹ ਗੁਰਦੁਆਰਾ ਸੀ ਇੱਕ ਪਰਾਂ ਨਾਲ ਉਹ ਮੁਖਤਾਰ ਕੇ ਜਿੱਥੇ ਰਹਿੰਦੇ ਦੋ ਲੰਬੜਾਣਾ ਘਰ ਗੁਰਦੁਆਰਾ ਸੀ ਕਿ ਦੂਜਾ ਨਾਲ ਦਾ ਜਿਹੜਾ ਸੀ ਜਿੱਥੇ ਨਾ ਬੁੜੇ ਸਾਰਾ ਸਾਰਾ ਪਿਆਰ ਹੈ ਆਹੋ ਥੜਾ ਮਾਲੇ ਪਾਇਆ ਉਹ ਗੁਰਦੁਆਰਾ ਸੀ ਅੱਛਾ ਉਹ ਗੁਰਦੁਆਰਾ ਸੀ ਲੰਬੜਾ ਕੋਲੀ ਸੀ ਗੁਰਦੁਆਰਾ ਆਰੈਸ਼ ਅੱਛਾ ਉਹ ਲੰਬੜਾ ਨੇ ਉਹ ਆਹੋ ਜੀ ਲੰਬੜੇ ਰਹੇ ਨੇ ਮੁੜ ਕੇ ਗੁਰਦੁਆਰੇ ਉਹ ਸਾਰੇ ਹੁਣ ਟੁੱਟ ਗਏ ਨੇ ਤੁਹਾਡਾ ਘਰ ਉਦੋਂ ਵੀ ਇੱਥੇ ਸੀ ਜਿੱਥੇ ਹੁਣ ਤੁਸੀਂ ਨਹੀਂ ਉਹ ਆਪ ਇੱਕ ਤੇਰੇ ਪਾਸੇ ਇਹ ਜਗ੍ਹਾ ਬੜੀ ਖੁੱਲੀ ਸੀ ਆ ਤੇ ਅੱਗੋਂ ਵੰਡਾ ਕਰ ਲਈ ਇੱਥੇ ਸੀ 10 ਵੀ ਇੱਥੇ ਹੀ ਸੀ ਕਿ ਹੋਰ ਕਿੱਥੇ ਇੱਥੇ ਜਾ ਕੇ ਇੱਥੇ ਸਾਰੇ ਘਰ ਇੱਥੇ ਹੀ ਸੀ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਕੋਈ 47 ਵਾਲੀਆਂ ਸਮਝਣੀਆਂ 47 ਦੀਆਂ ਮੈਂ ਕਰਨਾ ਪਿਆ ਉਦੋਂ ਇੱਥੇ ਸੀ ਨਾ ਤੁਸੀਂ ਜਿੱਦਾਂ ਮਰਜ਼ੀ ਘਾੜੋ ਤੁਹਾਡਾ ਭਾਵੇਂ 5 ਕਰਾਣਾ ਦਾ ਸੀ ਆਇਆ ਇੱਥੇ ਹੈ ਹੀ ਸੀ ਉਹ ਫਿਰ ਅੱਗੋਂ ਵੇਖੋ ਨਾ ਬਜ਼ੁਰਗੋ ਹੁਣ ਤੁਹਾਡੇ ਬੇਟੇ ਉਹਨਾਂ ਵੀ ਕੋਈ ਜਗ੍ਹਾ ਵੰਡ ਲਈ ਉਹਨਾਂ ਦੇ ਬੇਟੇ ਹੁਣ ਬਣੇ ਛੋਟੀਆਂ ਹੁੰਦੀਆਂ ਜਾਣੀਆਂ ਐਵੇਂ ਛੋਟੇ ਕੋਈ ਸਹੀ ਹੈ ਤੇ ਆਪਣੀ ਮਸੀਤਾਂ ਕਿੰਨੀਆਂ ਹੁੰਦੀਆਂ ਬਾਬੇ ਇਹਦਾ ਦੋ ਸਾਲ ਦੋ ਮਸੀਤਾਂ ਅੱਛਾ ਅੱਛਾ ਇੱਕ ਇਹਨਾਂ ਦੀ ਇੱਕ ਬਿਆਰਾਂ ਦੀ ਆ ਵੱਡੀ ਮਸਜਿਦ ਜਾਮਿਆ ਜਿਹੜੀ ਤੇ ਇੱਕ ਪਰਾਂ ਜਿਹੜੀ ਉਹ ਹਰਾਮਾਂ ਦੀ ਛੋਟੀ ਮਸਜਿਦ ਸੀ ਉਹ ਵੱਡੀ ਇਹਨਾਂ ਦੀ ਮਸਜਿਦ ਸੀ ਉਹ ਦੁਬਾਰਾ ਫਿਰ ਪੱਕੀ ਪਾਣੀ ਬਣੀ ਕਿੱਥੋਂ ਭਰਦੇ ਖੂਹੀਆਂ ਕਿੱਥੇ ਕਰਦੇ ਇੱਕ ਤੇ ਕੋਈ ਇੱਥੇ ਇੱਕ ਘਰ ਸਾਡੇ ਇੱਥੇ ਅੱਛਾ ਆ ਇਹਨਾਂ ਦੇ ਵਿਹੜੇ ਜਿੱਥੇ ਬਾਬਾ ਖੁਸ਼ੀ ਦਿੰਦਾ ਖਰੇ ਇੱਥੇ ਹੀ ਨਹੀਂ ਅਜੇ ਤੇਰੇ ਨਾ ਬੂਟਾ ਸਾਡਾ ਆਪਣਾ ਬੂਟਾ ਘਿਆਰ ਦਮਾਲਾ ਅੱਛਾ ਇਹ ਅੱਛਾ ਰਾਪ ਪਾੜਾ ਪਾਸ ਬਹਿ ਜਾ ਤੂੰ ਵੀ ਆ ਜਾ ਇੱਕ ਕੋਈ ਇੱਥੇ ਦੌੜ ਨਾ ਟੁੱਟ ਜਿਹੜਾ ਸਾਂਭ ਕੇ ਬਣੀ ਦੌੜ ਮਾਰੀ ਆ ਸਹੀ ਹੈ ਇੱਕ ਕੋਈ ਦੇ ਕੇ ਜਾ ਉੱਥੇ ਜਿਹੜਾ ਜੇ ਕੋਈ ਸੀ ਮੱਲੇ ਇੱਕ ਦੀ ਤੇ ਆ ਮਾਟਰ ਵਗੈਰਾ ਕਾਰੇ ਕਿ ਇੱਥੇ ਸੀ ਕੋਈ ਆ ਇੱਥੇ ਕੋਈ ਸੀ ਇੱਥੇ ਜੋ ਜਿੱਥੇ ਲੜਾਈ ਹੋਈ ਲੜਾਈ ਇੱਥੇ ਹੋਈ ਸੀ। ਹਾਂ
ਉਹ ਜੋ ਮਹਿਰ ਕਤਲ ਹੋਇਆ ਉਹ ਇੱਥੇ ਇੱਕ ਕੋਈ ਦੀ ਜਿੱਥੇ ਬਲਾਰ ਦੇ ਕੋ ਮੰਨਦੇ ਘਰ ਮਾਸਟਰ ਜੀ ਦੇ ਉੱਥੇ ਦੇ ਨਾਲ ਬਣਿਆ ਸੀ ਨਾ ਗੁਸਲਖਾਨੇ ਉੱਥੇ ਲੋਕੀ ਨਹਾਉਂਦੇ ਹੁੰਦੇ ਵੀ ਜਿਹਨੇ ਤਾਂ 4 ਤੇ ਵੱਡੇ ਖੂਹ ਜਿਹੜੇ ਇੱਥੇ ਵਾਈ ਸ਼ਾਹੀਦੇ ਸੀ ਉਸ ਵੇਲੇ ਉਹ ਕਿੱਥੇ ਜਾਣੇ ਮਤਲਬ ਉਸ ਵੇਲੇ ਜਿਹੜੇ ਆ ਪਿੰਡ ਆਉਣ ਤੋਂ ਪਹਿਲਾਂ ਜਿਹੜੇ ਵਗਦੇ ਖੂਹ ਸਨ ਉਸ ਵੇਲੇ ਮਤਲਬ जैसे आप ग्राम में बोलिया रही ਆ ਗ੍ਰਾਮਾਂ ਦੇ ਬੋੜਿਆ ਡੇਡਾ यदि आई थे कुएं से थी ਅੱਛਾ ਖੂਹ ਇੱਥੇ ਸੀ ये तो कुएं जैसे काले से कुएं ਅੱਛਾ ਪਿੰਡ ਦੇ ਵਿੱਚ ਘਰ ਵਾਲੇ ਥਾਂ ਦੇ ਉਹ ਨਹੀਂ ਵੇਖਿਆ ਡੇਰੇ वाला ਤੇ ਚਲੋ देखो डेरा ਅੱਛਾ ਇੱਥੇ ਵੀ ਖੂਹ ਸੀ ये चादर है बहुत बहुत चादर है थोड़ा जरा ਅੱਛਾ ਇਹ ਵੀ ਉਹਨੇ ਵਗਦਾ ਇਹ ਪਿੰਡ ਦੇ ਵਿੱਚ ਇਹ ਪਿੰਡ ਵਿੱਚ ਨਹੀਂ ਸੀ ਨਾ ਬਾਹਰ ਸੀ ਉਹ ਹੰਜਰਾਵਾਂ ਵਾਲਾ ਸੀ ਦੇਖਿਆ ਇਹ वो भी चादर वो भी ਉਹ ਜਰਾਵਾਂ ਵਾਲਾ ਜਿਹੜਾ ਉਹਦੇ ਵਗਦਾ ਦੇਖੋ ਬਾਹਰ ਸੀ ਉਸੇ ਖੂਹ ਵੱਡਾ ਜਿਹੜਾ ਮੱਕੇ ਨਿੱਕੀ ਜਿਹੀ ਗਾੜੀ ਸੀ एक ਨਹੀਂ ਮੈਂ ਤਾਂ ਸੁਣੀ ਵੇਖੀ ਇਹ ਤੇ ਖੂਹ ਸਾਹਿਬ ਇਹ ਛੋਟੇ ਆਏ ਵੇਖਿਆ ਤੇ ਜਿਹੜਾ ਸਪੀਕਰ ਨਾਲੋਂ ਨਾਲ ਲੰਘ ਜਾਈਦਾ ਸੀ ਉਹਲੇ ਗਲੀ ਅਜ਼ਾਨ ਨੂੰ ਆਪੀ ਜਿਹੜਾ ਸਪੀਕਰ ਉਹ ਤੇਰਾ ਵਡੇਰਾ ਬੰਦਾ ਚੱਕ ਕੇ ਹੌਲੀ ਬੋਲਦਾ ਤੇਰਾ ਸਪੀਕਰ ਕਿਉਂ ਇੰਨਾ ਮੱਠਾ ਤੂੰ ਤੇ ਤੇਜ਼ ਬੋਲ ਉਹ ਜਿਹੜਾ ਖੜਕ ਕੇ ਅੱਛਾ ਤੇ ਭਾਈ ਬਸ਼ੀਰ ਜਦੋਂ ਇੱਥੇ ਖੱਤਰੀ ਟੁਰ ਗਿਆ ਸਾਨੂੰ ਖੱਤਰੀ ਜਾਂ ਸਿੱਖ ਸੀ ਜਿਨ੍ਹਾਂ ਦੇ ਪੈਸੇ ਲੈ ਕੇ ਇਹਨਾਂ ਦੇ ਅੱਬੇ ਨੇ ਮੁੜ ਕੇ ਲਭਾਏ ਸਨ ਉਹ ਕੌਣ ਸਨ कतरी कतरी थी ਉਹ ਖੱਤਰੀ ਸਨ हाँ ਅੱਛਾ वो लबा से लाभ देगा ਲਾਭ ਸਿੰਘ ਉਹਦਾ ਨਾਮ ਸੀ ਕਿਹਦੇ ਆਪਣੇ ਨਾਲ ਭਾਈ ਸਾਂ ਐ ਜੀ ਅੱਬੇ ਨੇ ਇਹਨਾਂ ਦਾ ਚਾਚਾ ਸੀ ਬਾਬਾ ਬਹਾਉਲਦੀਨ ਉਹਦਾ ਨਾਮ ਸੀ ਉਹਦਾ ਬੇਲੀ ਸੀ ਉਹਨਾਂ ਸਿੱਖਾਂ ਦਾ ਲਾਲੇ ਸੀ सारे प्योरी पहुंचे ने पूरी बात करना ਅੱਛਾ ਤੂੰ और उन्हें घर में ताश खेल मंजी थी पलंग थे हैं ਇਹ ਖੇਡਦਾ ਰਿਹਾ ਬਾਬਾ हाँ नाल दो ਅੱਛਾ ਦੋਵੇਂ ਰਲ ਕੇ ਤਾਸ਼ ਖੇਡਦੇ वो छोटा चुका है ਆਹੋ बारिश चल रहा है ਆਹ ਨੱਪ ਕੇ ਟੁਰ ਗਏ ਨਾ ਆਪਣੇ ਘਰ ਦੇ और पट्टर आए दोबारे ਮੁੜ ਕੇ ਉਹ ਜਾ ਸੀ ਜਿਹੜਾ 47 ਦੇ ਉਹਨਾਂ ਨੂੰ ਜਗ੍ਹਾ ਨਾ ਲੱਭੇ ਅੱਛਾ चाचे साथे से रहा नाल ਚਾਚੇ ਨੂੰ ਸੱਦਿਆ ਮੁੜ ਉੱਥੇ और तो दसा इथे था वो पाट के लाएगा ਆ ਮੁੜੋ ਪੱਟ ਕੇ ਲੈ ਗਿਆ ਉਹ ਘਰ ਜਿਹੜੇ ਮਹਾਜਨ ਸਨ ਉਹ ਮੁੜ ਕੱਢ ਭਾਣੇ ਜਾਵੇ ਵੀ ਸਾਨੂੰ ਪਤਾ ਹੀ ਲੱਗਾ ਦੇਖੋ ਜਿਹੜੇ ਆਂਦੇ ਉਹ ਮੁਸਲਮਾਨੋਂ ਤੋਂ 47 आज नूर आज भाई तापस आ जाओ ਆਹੋ ਇਹਦੇ ਘਰ ਸਹੀ ਵੀ ਲਾਲਾ ਫਰੋਜਾ ਖੜੇ ਕਹਿੰਦੇ ਜੋ ਉਹਦੇ ਕੋਲ ਸੀ ਮਕਾਨ ਉੱਪਰ ਥੜੇ ਦੇ ਨਾਲ ਚਾਚੇ ਸਮੇਤ ਤੇ ਇਹ ਜਿਹੜੇ ਸਿੱਖ ਸਾਂ ਇੱਥੋਂ ਦੇ ਹਾਂ ਉਹ ਕੰਮ ਕੀ ਕਰਦੇ ਜ਼ਿੰਮੇਦਾਰ ਜ਼ਿਮੀਦਾਰੀ ਕਰ ਰਹਾ ਕਿ ਅੱਛਾ ਉਹਨੇ ਬੜੀ ਖੁੱਲੀ ਜ਼ਮੀਨ ਉਹ ਅੱਛਾ ਸਾਨੂੰ ਤਗੜਾ ਸਿੱਖ ਕਿਹੜਾ ਸੀ ਜੀ ਜ਼ਮੀਨ ਜ਼ਿਆਦਾ ਹੋਵੇ ਪੈੜੀ ਜਿਵੇਂ 100 ਕਿੱਲਾ 200 ਕਿੱਲਾ 400 ਕਿੱਲਾ ਇਹ ਨਹੀਂ 200-400 ਕਿੱਲੇ ਦਾ ਮਾਲਕ ਮੇਰਾ ਕੋਈ ਵੀ ਏਡਾ ਵੱਡਾ ਸਿੱਖ ਨਹੀਂ ਸੀ ਕੋਈ ਨਾ ਪੂਰੇ ਮਾਲਕ ਦੋ ਮਤਲਬ ਜਿਹੜਾ ਨੰਬਰਦਾਰ ਸੀ ਪਿੰਡ ਸਿੱਖ ਦਾ ਉਹਦੀ ਪੈੜੀ ਬਾਬਾ ਸੀ ਸਿੱਖ ਨੰਬਰਦਾਰ ਵੀ ਆਇਆ ਸੀ ਹਾਂ ਹੋਈ ਹੂੰ ਉਹਨਾਂ ਦੇ ਕਾਇਦੇ ਦਾ ਟਾਪਾ ਰਿਹਾ ਤੇ ਕਰ ਅੱਛਾ ਬਦਾ ਜਿੱਥੇ ਟਾਪੇ ਨਹੀਂ ਹੁਣ ਟੱਪ ਚੁੱਕ ਉਹ ਤਾਂ ਹੁਣ ਮਾਜਦਾ ਨੇ ਖਤਮ ਹੋ ਗਏ ਟੱਪ ਸਾਰੇ ਤਕਰੀਬਨ ਖਤਮ ਹੋ ਗਏ ਉਹ ਨਾਸ ਦੀ ਨਾਲ ਟੱਪ ਵਾਲੇ ਉਹਨਾਂ ਨੂੰ ਅਜੇ ਵੀ ਕਹਿੰਦੇ ਜਿਹੜੇ ਉਹ ਮੁਸਲਮਾਨ ਉੱਥੇ ਬਾਦ ਹੋਏ ਨੇ ਉਹ ਉਹਨਾਂ ਨੇ ਵੀ ਇੱਥੇ ਉਹਨਾਂ ਦਾ ਘਰ ਸੀ ਜਿੱਥੇ ਟੱਪ ਵਾਲੇ ਰਹਿੰਦੇ ਨੇ ਉਹ ਸਿੱਖ ਨੰਬਰਦਾਰ ਦਾ ਘਰ ਇੱਥੇ ਸੀ ਤੇ ਖੱਤਰੀ ਤੁਹਾਡੇ ਪਿੰਡ ਵਾਲੇ ਕੀ ਕਰਦੇ ਹਨ ਜਿਹੜੇ ਇੱਥੇ ਖੱਤਰੀ ਹੁੰਦੇ ਸਨ ਹਿੰਦੂ ਭਾਈ ਇਹ ਕਾਇ ਕੋ ਦਿਖਾਣਾ ਪੜਾ ਭਾਈ ਕਰਾਣਾ ਨਹੀਂ ਕਰਿਆਨੇ ਨਹੀਂ ਹਾਂ ਹਜ਼ਾਰ ਸ਼ਹਿਰ ਵੀ ਦਿੰਦੇ ਹਨ ਹੋਰ ਕਰਜ਼ਾ ਕੁਰਜ਼ਾ ਦਿੰਦੇ ਨਹੀਂ ਕਿ ਨਹੀਂ ਇਹ ਵੀ ਜਿੰਦੇ ਸਨ ਕੇ ਅੱਛਾ ਇਹ ਵੀ ਦਿੰਦੇ ਸਨ ਸਾਰੇ ਪਰ ਜ਼ਿਆਦਾ ਹੀ ਸ਼ੌਕਰਾ ਆਹੋ ਸ਼ੌਕ ਕਰਾ ਜਾਂਦੇ ਸਾਰੇ ਪਰ ਬਾਂਦੇ ਦੋ ਮਾਰ ਥਲੇ ਤੱਕ ਆ ਪੋਕਰੇ ਪਾਇਆ ਬਜ਼ਾਰ ਨੂੰ ਆਹ ਉਹਦਾ ਮਨ ਦੋ ਮਾਰ ਨਾਲ ਹਾਰੀ ਜਾ ਗਏ ਅੱਛਾ ਮੰਨ ਦੇ ਦੋ ਲੈ ਕੇ ਜਿਹੜੇ ਭੁੱਖਾ ਨਾ ਪੈਣੇ ਉਹਨੇ ਮੰਨ ਦੇ ਦੋ ਮਨ ਜਾਣੇ ਲੈਂਦੇ ਕਿ ਸਨ ਸਾਰੇ ਪਰ ਸ਼ੁਰੂ ਦੇ ਅਲੱਗ ਬੜੀ ਖੈਬ ਸ਼ੁਰੂ ਤੋਂ ਹੀ ਆ ਨਹੀਂ ਜ਼ਰਰੀ ਜ਼ਮੀਨ ਆਬਾਦੀ ਅੱਲਾ ਦਾ ਸ਼ੁਰੂ ਤੋਂ ਹੈ ਹਾਂ ਬੜਾ ਕਰ ਬੈਠੇ ਆ ਜਿਹੜੇ ਉਹ ਸਿੱਖ ਇੱਥੇ ਉਹਲੇ ਆਪਸ ਵਿੱਚ ਲੜਾਈ ਨੇ ਕੋਈ ਲਗਾਈ ਕਿ ਕਾਲੇ ਪਾਣੀਆਂ ਨੂੰ ਟੁਰ ਕੇ ਸਨ ਸਿੱਖਾਂ ਦੇ ਉਹ ਬਾਈ ਸੂਬਾਂ ਦੇ ਆਂ ਜਾਂਦੇ ਸਾਡੇ ਉਹ ਨਾਨਕੇ ਲੱਗਦੇ ਸਨ ਸਾਰੇ ਪਾਣੀ ਦੇ ਉਹ ਮੋਰੀ ਨੂੰ ਮਾਰਿਆ ਸੀ ਕਿਹਨੂੰ ਮਾਰਿਆ ਸੀ ਉਹ ਕੀ ਮੋਰੀ ਨਹੀਂ ਮਾਰਿਆ ਸਾਰਾ ਨਾ ਇਹ ਮੋਰੀ ਮਾਰਿਆ ਉਹ ਬਾਦਾ ਨਹੀਂ ਰੱਖੇ ਪਤੇ ਉਹ ਅੱਛਾ उनके बंदे समझो ये ना ये बड़े मटाओ 4 पेन मंगाए 4 पेन ਚਾਰ ਪਿੰਡ ਨੂੰ ਮਾਰਨ ਨੇ ਬਗਾਰੇ 4 पेन मंगाया था साहब मजा ही ਇੱਕ ਸਿੱਖ ਨੂੰ ਮਾਰਨਾ 4 ਪਿੰਡ ਵਗਾਰੇ 4 वो माता भी जवान ही बड़ा जाते हैं ਮਾਂ ਨਹੀਂ ਨਹੀਂ ਵਗਾਰੇ ਸਿੱਖਾਂ ਹੀ ਵਗਾਰੇ हाँ हो ਅੱਛਾ ਸਿੱਖ ਹੈ, ਮਾਰਨ ਵਾਲੇ ਵੀ ਸਿੱਖ ਹੀ ਨੇ। ਮਾਰਨ वो ना वो घर छोटे होते और उन्होंने मामा चलिया ਬਲਮਾਂ ਦੀ ਗਾੜੀ ਲਾ वो वाला का बड़ा मटाया था माता नहीं माता है ਹਾਂ कोई बना तार पे खेल जाओ बड़ा मटाई मुझे तार पहला बंदा है छोटे छोटे बाहर निकल गया छप्पन जा बड़ा फिर ਇਹ ਉਹਦੀ ਬਲਮ ਬਟਾਈ ਕਿਹੜੇ ਬੰਦੇ ਨੇ ਮੁੰਡੇ ये भी उठाई घर ने नहीं करे नवाज आई ਨਵਾਬ ਯਾਰੋ ਜੀ ਨੇ वो फिर आई गई ਅੱਛਾ ਜਾ ਉਹ ਨਵਾਬ ਦੇ ਸਾਥੀ ਵੀ ਤੋਂ वो ना वो बताई वो बारह बारह चपड़ जा पड़ा ਅੱਛਾ ਛੱਪੜੇ ਵੜ ਗਿਆ चप्पड़ बड़ा बड़ा कर ਬੜਾ ਵੱਡਾ ਛੱਪੜ ਸੀ ਪਿੰਡ ਦੇ ਨਾਲ ਉੱਥੇ ਲੜਦੀਆਂ वो ना चप्पड़ मारे के बहुत डाला बजे कोई ना पड़े ਅੱਛਾ 4 बंदे कर उन्हें ਅੱਛਾ
जो पड़े गोता थे गोते से मारी जावे अच्छा वो सही पे ठंड ले गए हाँ वो शो के बड़े बड़े उन कड़े बाल फाड़ के अच्छा तो बोल देते हैं ना मार दे तू सकाला का है आहो मिस्त्री में ये तो लगे मारा है तो ना तारीख के चाहते ਉਹ ਮੋੜ ਵੀ ਮਾਰ ਕੇ ਆਪਣੇ ਨੂੰ ਸੱਟ ਕੇ ਨੇ ਸੁਣਿਆ ਤੇ ਮੋੜ ਵੀ ਉਸ ਕਿਤੇ ਆਪਣੀ ਘਰੇ ਮਾਂ ਨੂੰ ਭੈਣ ਨੂੰ ਆਖਿਆ ਮੈਨੂੰ ਕਿਹਾ ਸਲਾ ਮੈਂ ਤਰੇੜ ਪਿਆ ਉਸ हां ਉਹ ਮੋੜ ਉਹਨਾਂ ਨੂੰ ਕਿਹਾ ਦੱਸਿਆ ਮੋੜ ਉਹਨਾਂ ਦੀ ਉਹ ਸੁਣਿਆ ਉਹਦੀ ਟੌਣ ਤੇ ਜੂੜਾ ਰੱਖਿਆ ਤੇ ਮੋੜ ਉਹਦਾ ਮਣਕਾ ਪੰਨਿਆ ਤੇ ਮੋੜ ਮਰਿਆ ਐਵੇਂ ਗੱਲ इमी ਹੋਰ ਕੋਈ ਜਿਹੜੀ ਕੋਈ ਗੱਲ ਹੈ ਤੂੰ ਦੱਸ ਉਸ ਦੀ ਇਹ ਜਿੱਥੇ ਇੱਥੇ ਕੋਈ ਟੱਪ ਦਾ ਜਿਹੜਾ ਦੱਸਦੇ ਪਿਓ ਆਹ। ਸਾਰੇ ਵੀ ਡੇਰੇ ਉੱਥੇ ਪੈਂਦੇ ਹਜਾ ਹੈ ਸੀ ਟੱਪ भाई सानू और थोड़ा सानू की ਟੱਪ ਦੋ ਤਰੇ ਹੈ ਨਾ ਉਹ ਬਸ਼ੀਰ ਮਤਲਬ ਟੱਪ ਸੀ ਹੁੰਦੇ ਨਹੀਂ ਤੂੰ 10 12 ਸਾਲ ਦੇ ਤੂੰ ਆਪਣੇ ਦਾ ਤੂੰ ਕੰਮ ਕੀ ਕਰਦਾ ਹੈ मैं कार्य को पहले बाहर ਜੰਮੇ ਨੂੰ ਬਾਹਰ ਜਾਂਦਾ ਹੈ ਡੰਗਰ हां ਸਕੂਲ ਹੁੰਦਾ ਹੈ ਪਿੰਡ 'ਚ स्कूल ही पहले गए ਇੱਥੇ ਪਿੰਡ ਸਕੂਲ ਕੋਈ ਨਹੀਂ ਸੀ यही स्कूल पहले गए पंजाब से 5 ਤੱਕ ਸੀ ਇਹ ਜਿਹੜਾ ਸਕੂਲ ਸੀ ਪੰਜਾਂ ਤੱਕ ਦੇ ਪਹਿਲਾਂ ਸਿੱਖਾਂ ਦੇ ਵੇਲੇ ਦਾ ਹੀ ਸੀ ਹੋਰ ਕੀ ਯਾਰ। ਹਲਾ ਮੈਂ ਕਿਹਾ ਕਰੇ ਕਿ नहीं पहले था ये ਅੱਛਾ ਅੱਛਾ ਗਿਆ ਤੂੰ ਸਕੂਲੇ ਕਿ ਨਹੀਂ नहीं मैं नहीं गया स्कूल ਗਿਆ ਹੀ ਬਿਲਕੁਲ ਗਿਆ ਇੱਕ ਦਿਨ ਵੀ ਨਹੀਂ ਗਿਆ ना गया मैं चेताने बाहर साल के नहीं गया हुआ ਅੱਛਾ ਮੱਝਾਂ ਮੁਝਾਂ ਚਾਰ ਦਿਨ ਤੇ अब मैंने को चाह ਵਹੀ ਚਾਰ ਦੇ ਮੱਝਾਂ ਬਾਹਰ ਪੈਲੀਆਂ आप पहले पहुंच चाय बदली हुई ਇਹ ਖੁੱਲੀਆਂ ਪਾਲੀਆਂ ਜਿਵੇਂ ਤੁਸੀਂ ਬੇਬਾਦ ਚੱਲ ਜਾਂਦੇ ਬਾਬੇ ਮੇਰਾ ਧਿਆਨ ਕਰੋ ਨਾ। ਉਧਰ ਜਿਵੇਂ ਦੇਖੋ ਤੁਸੀਂ ਜਾਂਦੇ ਹੋ ਚਰਾਣ हाँ ਸਿੱਖਾਂ ਦੇ ਬਾਲ ਵੀ ਜਾਂਦੇ ਹੋਣਗੇ ਚਰਾਂਦੇ ਅੱਛਾ। जाते आगे लोग ਹੱਥੇ ਦਾ ਗੱਲ ਮੁੰਡਿਓ हाँ ਚਾਰ जाते ਰਲ ਕੇ ਨਹੀਂ ਚਰਾਂਦੇ या अगर चेता जल्दी ਇਕੱਠੀ ਚਲੀ ਜਾਂਦੀਆਂ ਨਾ ਰਲ ਜਾਂਦੀਆਂ ਨੇ आ चाह रहे ਅੱਛਾ ना वो डेरा बाहर लोग बाहर करे डेरा लोग से कर रहे ਆਹੋ ਇੰਜ ਪਾਣੀ ਲਗਾਈ ਉਹਦੀਆਂ ਜਾਂਦੀ। ਬਰਾਂਡ ਤੇ ਪੈਲੀਆਂ ਲੋਕੀ ਇੰਜ ਛੱਡ ਜਾਂਦੇ ਨੇ ਬਾਹਰ। ਇਹ ਡੇਰੇ ਸਿੱਖਾਂ ਦੇ ਕਿਹੜੇ ਇੱਕ ਤਾਂ ਚੀਤੋ ਵਾਲਾ ਤੇ ਅਸੀਂ ਵੇਖਿਆ ਨਾ चीतो वाले थे ਵੇਖਾ ਜਿਹੜਾ ਸਾਡੇ ਉਹ ਵੀ ਸਿੱਖਾ ਸੀ ਉਹ ਵੀ ਜਿਹੜਾ ਸਿੱਖਾਂ मेरा खूब ਜਿਹੜਾ ਮਤਲਬ ਹੈ ਜਿਹੜਾ ਉਹ ਵੀ ਸਿੱਖਾ ਸੀ ਜਿਹੜਾ ਨਗਾਈ ਆ ਸੀ ਉਹ ਵੀ ਸਿੱਖਾ ਸੀ ਹਾਂ। ਬਾਬੇ ਨੂੰ ਉਹਨਾਂ ਕਰੀ ये चार चार डेरा ਹਾਂ ਆ ਨੰਬਰ ਖੂਆ ਸੀ ਦੀ ਦਾ ਇਹ ਵੀ ਸਿੱਖਾਂ ਦਾ ਸਾਰੇ ਡੇਰੇ ਸਿੱਖਾਂ ਦੇ ਸਨ ਉਹ ਡੇਰੇ ਸਾਰੇ ਤਕਰੀਬਨ ਯਾਰ ਸਿੱਖਾਂ ਪੱਕੀ ਪੁਲੀ ਹੈ ਇੱਥੇ ਵੀ ਸਿੱਖ ਜਿਹੜੇ ये कोई ना पहले आते थे ये बहुत सारा कम होना ਇਹ ਮਗਰੋਂ ਹੀ ਪੱਕੀ ਪੂਰੀ ਦੇ ਡੇਰੇ ਛੇੜੇ मगरों ही बहुत आते आए तो इन्हें आबादी की थी उसे ਜਿਹੜਾ ਜਿਹੜੇ ਪੰਜ ਚਾਰ ਡੇਰੇ ਸਾਰੇ ਸਾਰੇ ਸਿੱਖਾਂ ਦੇ ਸਨ हाँ ਤੇ ਬਾਬੇ ਉਹ ਜਿਹੜੇ ਸਿੱਖ ਹਿੰਦੂ ਤੇ ਮੁਸਲਮਾਨ ਇੱਥੇ ਰਹਿੰਦੇ ਹਾਂ हाँ ਆਪੇ ਲੜਦੇ ਲੁੜਦੇ ਆ ਕਿ ਸਹੀ ਰਹਿ ਰਹੇ ਹਾਂ लाल दल लड़ाई होती है हमारी बढ़िया ਹਾਂ ਸ਼ਾਦੀ ਵਿਆਹ ਕਿਵੇਂ ਕਰ ਦਿੰਦੇ ਆ ਕੋਈ ਸੁਣਾਓ ਗੱਲ ਕੋਈ ਬਜ਼ੁਰਗੋ वो शादी सारे साल की कर ਧਿਆਨ ਕੋ ਨਹੀਂ ਕੀ ਕਰਦੇ ਜਾਂਦੇ ਕੋਈ ਕੋਈ ਜੀ ਨਾ ਫੁਰਿਆ ਕੋਈ ਹੋਰ ਉਹਨਾਂ ਦੀ ਸੁਣਾ ਦਿਓ ਉਸ ਤੋਂ ਬਾਅਦ ਸੁਣਾਓ ਕੁਝ नहीं बजा कोई कर और आज से ना धीरे पूरे गया सारा शाम दो के पूरे लगी थी ये ब्याह शादी कर गाँव ना जो खाने खाना बनाना ਅੱਛਾ ਖਾਣਾ ਬਣਾने को जब लाइटर मकान ये दो के था रखे शानदार ਅੱਛਾ ਇਹ ਬਣਾ ਰੱਖੇ एक साल ब्याह शादी कर नगरी पर डालते हैं ਨਗਰੀ ਕੌਣ ਆਏ? ਅੱਛਾ ਅੱਛਾ ਉਹ ਮੈਦਾਨ ਇੰਜ ਹੀ ਰੱਖੇ ਸਨ और दोनों ਅਗਲੇ ਨੂੰ ਕਿਲੇ ਲਾਉਣ ਵਾਸਤੇ हाँ ਖਾੜਾ ਖੂੜਾ ਲਾਉਣ ਵਾਸਤੇ ਵਿਆਹ ਵਾਸਤੇ हाँ शादी बात ठीक है ब्याह कर कौन डालने ਇਹਦਾ ਨਾਮ ਪਿਆ ਸ਼ਾਮਦਾਰ ਸ਼ਾਮਦਾਰ ਹਾਂ ਸ਼ਾਮ ਲਾਟ ਸ਼ਾਮ ਲਾਟ ਅੱਛਾ ਸ਼ਾਮ ਉਹ ਸਾਰਾ ਘਰ ਜਿਹੜਾ ਵਿਆਹ ਸ਼ਾ ਕਰਦੇ ਨਾ ਉੱਥੇ ਜਾ ਕੇ ਸ਼ਾਮ ਲਾਟ ਮੇਰੀ ਖਾਲੀ ਜਗ੍ਹਾ ਉਹ ਖਾਲੀ ਜਗ੍ਹਾ ਮਿਸਟਰ ਦਾ ਹਾਂਜੀ ਸਾਰੀ ਸਾਰੇ ਰੱਖਿਆ ਸਾਜੀ ਥਾ ਹੋਰ ਕੋਈ ਗੱਲ ਸੁਣਾ ਕੋ ਇੰਡੀਆ ਦੇ ਪਾਕਿਸਤਾਨ ਦੇ ਮਸਤ ਪਹਿਲਾਂ ਦੀ ਆਪੇ ਜੇ ਕੋਈ ਵਰਤੋਂ ਭਾਜੀ ਪਿਆਰ ਮੁਹੱਬਤ ਕਿਵੇਂ ਦਾ ਸੀ ਕੋਈ ਐਵੇਂ ਦੀ ਗੱਲ ਸੁਣਾ ਕਰਦੇ ਸਾ ਸਾਰੇ ਕਰਦੇ ਸਾ ਨਾ ਇੱਕ ਦੂਸਰੇ ਦੇ ਕੰਮ ਘੁਮਾਉਂਦੇ ਹਾਂ ਮੁਸਲਮਾਨ ਵੀ ਸਿੱਖ ਵੀ ਹੋਰ ਕੀ ਗੱਲ ਬੜਾ 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 ਪੀਸ ਸੀ ਦਾ ਹਾਂ ਹਾਂ ਉਹਦੇ ਕਿਦਾਂ ਦਾ ਪੀ ਜੀ ਅੱਗੇ ਦੱਸਦਾ ਨਹੀਂ ਉਹ ਸਾਗ ਕਿਵੇਂ ਥਰੋੜਨ ਜਾਂਦੇ ਬੰਦਾ ਕੋਈ ਡਰਦਾ ਬਾਹਰ ਨਹੀਂ ਮਾਰਾ ਮਾਰਦਾ ਨਾ ਕਰਨਾ ਪਾਲਦਾ ਤਾਂ ਜੋ ਪੱਠੇ ਵਾਲਾ ਤਾਂ ਡੋਡਾ ਜਿਆਦਾ ਕਾਟੋ ਜਾਂਦਾ ਤੇ ਦੇਖ ਫਿਰ ਟੋਟਾ ਜਾਏ ਆਲਾ ਕਾਟਾ ਹੋਵੇਗਾ ਪੀਤੀ ਹੋ ਗਿਆ ਇਹ ਫਰਾਰ ਨੂੰ ਬਾਹਰ ਮਾਰੀ ਠੀਕ ਹੈ ਹਾਂ ਮੋਟੇ ਬੰਦੇ ਬਾਤੋਂ ਲੰਘਦੇ ਨਹੀਂ ਹੁਣ ਤੇ ਬੰਨੇ ਤੋਂ ਵੀ ਬਦਲ ਅੱਛਾ ਜੀ, ਬਾਬੇ ਜੀ ਸ਼ਾਦੀਆਂ ਵਿਆਹ ਹੁੰਦੇ ਹਨ ਆਹੋ ਮੁਸਲਮਾਨਾਂ ਦੇ ਲਾ ਲਓ ਜਾਂ ਸਿੱਖਾਂ ਦੇ ਲਾ ਲਓ ਉਹਨਾਂ ਦੇ ਬੱਚੀਆਂ ਦੇ ਆਹੋ ਤੇ ਜਿਵੇਂ ਹੁਣ ਤੋਂ ਅਸੀਂ 10 ਸਾਲ ਪਹਿਲਾਂ ਵੇਖਿਆ ਮੈਂ ਵੀ ਖੁਦ ਵੇਖਿਆ ਕਿ ਭਾਵੇਂ ਕਿਸੇ ਨੂੰ ਛੱਡਿਆ ਭਾਵੇਂ ਨਹੀਂ ਦੁੱਧ ਤੇ ਐਵੇਂ ਚੀਜ਼ਾਂ ਨਾ ਵਿਆਹ ਤੇ ਲੋਕੀ ਦੇ ਦਿੰਦੇ ਜਿਹੜਾ ਜਿਹੜਾ ਦੁੱਧ ਬੁਲਾਇਆ ਭਾਵੇਂ ਨਹੀਂ ਬੁਲਾਇਆ ਆਪਣੇ ਆਪ ਲੈ ਕੇ ਬੁਲਾਇਆ। ਐਵੇਂ ਹੁੰਦਾ ਹੀ ਉਹ ਜਿਹੜਾ ਦੁੱਧ ਉਹ ਇਕੱਠਾ ਕਰ ਲਿਆ ਅੱਛਾ ਜਿਹੜਾ ਤੇਰਾ ਵਿਆਹ ਹੈ ਭਾਂਬੂ ਬਾਅਦ ਜਿਹੜਾ ਵਿਆਹ ਹਾਂ ਇਹਦੇ ਘਰ ਫਿਰ ਕਾ ਕੋਈ ਪਾਟਾ ਉਹਨਾਂ ਪਾਟਾ ਪਾ ਕੇ ਕਹਿੰਦਾ ਮੈਂ ਆਪ ਨਾ ਕਰ ਕਰ ਸਹੀ ਸਾਰਾ ਕਾਟਾ ਨਾ ਪਾ ਦੁੱਧ ਕਰ ਕਰ ਪਾਟਾ ਭਰ ਕੇ ਆ ਗਿਆ ਜਿੰਦਰੇ ਕੋਈ ਉੱਥੇ ਵੀ ਲੰਬਾ ਕੂੜੇ ਵੀ ਸਾਰੇ ਇਹਦੇ ਲੋਕ
ਜਾਏਗਾ ਬਹੁਤ ਕਾਇਆ ਮੁਸਲਮਾਨ ਸਾਰੇ ਨਹੀਂ ਜੀ ਬੜੇ ਉਹਦੇ ਚੰਗੇ ਜੀ ਸੀ। ਤੁਹਾਡੇ ਵੱਡੇ ਕੀ ਕਰਦੇ ਹੁੰਦੇ ਤੁਹਾਡੇ ਪੇਜ ਉੱਤੇ ਵੀ ਖੋਤੇ ਕਰਦੇ ਲਾਦੇ ਬਾਈ ਵੀ ਕਰਦੇ ਰਹੇ ਔਰ ਸੇਬ ਵੀ ਕਰਦੇ ਨੇ ਭਾਈ ਬਾਈ ਵੀ ਕਰਦੇ ਉਹਦੇ ਰੱਖਿਆ ਸਮਾਂ ਹਾਂ ਕਿੰਨੇ ਕੁ ਸੱਤ ਇਹ 4-5 ਹੋਰ ਕਿੰਨੇ ਰੱਖਣਾ ਬਸ 4-5 ਇੱਕ ਰਾਤ ਕੇ ਲੱਗਦੇ ਯਾਨੀ ਅਗਰ ਬੋਲ ਵੱਡਾ ਹੁੰਦਾ ਸੀ ਕੋਈ ਆਹੋ। ਫਿਰ ਉਹ ਸਾਰੇ ਰਲ ਕੇ ਇਕੱਠੇ ਜੱਗ ਲਿਆ ਆਹੋ ਅੱਛਾ ਅੱਛਾ ਜਿਹਦੇ ਖੋਤੇ ਜ਼ਿਆਦਾ ਉਹ ਹਿਸਾਬ ਨਾਲ ਕਿਰਾਇਆ ਉਹ ਮਿਲ ਜਾਣਾ ਆਹੋ ਅੱਛਾ ਸੋਚਾਂ ਸੇ ਜਿਦਾਨੇ ਕਾਲੇ ਹਦੇ ਅੱਛਾ 4-5 ਘਰ ਰਾਜਾ ਚਾਰ 15-16 ਵਈ ਤੇ ਜਿਹੜੇ ਸਿੱਖ ਸਨ ਉਹਨਾਂ ਦੇ ਵੀ ਤੁਸੀਂ ਸੁੱਟਦੇ ਸੀ ਕੋਨਾ ਆਪਣੇ ਰੱਖੇ ਸਨ ਨਹੀਂ ਉਹਨਾਂ ਕੋਈ ਰਬਣਾ ਨਾ ਸੇ ਕਾਲਾ ਕਦੇ ਕੋਈ ਇਹ ਸੋਚਦੇ ਹਾਂ ਅੱਛਾ ਅੱਛਾ ਅਰਮਾਨੀ ਸਾਡਾ ਅਰਮਾਨੀ ਅੱਛਾ ਅੱਛਾ ਯਾਨੀ ਸਾਰਿਆਂ ਦੇ ਹੀ ਸੁੱਟਦੇ ਹਨ ਭਾਵੇਂ ਸਿੱਖ ਭਾਵੇਂ ਜਿਹੜਾ ਵੀ ਜ਼ਿਮੀਂਦਾਰ ਹੁੰਦਾ ਸੀ ਆਹੋ ਆਹੋ ਉਹਨਾਂ ਨਾਲ ਵੀ ਉਸ ਵੇਲੇ ਚੱਲਦੇ ਸਨ ਨਾ। ਸਾਡੇ ਪਿਓ ਦਾ ਨਾ ਸੀ ਨਾ ਯਾਰ ਜਿੱਥੇ ਜੱਟਾ ਦੀ ਤੇਰੀ ਮੇਰੀ ਸ਼ਹਿਰ ਜਾ ਨਾ ਹੋਟਲ ਬਾਹਰ ਰਾਹ ਕਰੀ ਬਜ਼ਾਰ ਦੀ ਟੱਕਰਿਆ ਨਾ ਉਹਦੇ ਨਾਲ ਜਾਂਦਾ ਨਾ ਸ਼ਹਿਰ ਦੀ ਜਨਾਨੀ ਕਰਦੀ ਪਈ ਅੱਛਾ ਇਹਨਾਂ ਇਹਨੀ ਦੁਨੀਆ ਕਰ ਸੀ ਸੁਣ ਲੈ ਗੱਲ ਹੈ ਸ਼ਹਿਰ ਜਾ ਰਹਾ ਨਾ ਹੋਟਲ ਵਾਲਾ ਜਾਂਦਾ ਨਾ ਬਜ਼ਾਰ ਟੱਕਰ ਲਗਾ ਉਹਨੇ ਟੱਕਰਨਾ ਤੇ ਸ਼ਹਿਰ ਦੀ ਜਨਾਨੀ ਕਰਦੀ ਪਈ ਸ਼ਾਇਦ ਜਨਾਨੀ ਕੋਈ ਨਹੀਂ ਵੇਖੀ ਨਾ ਸ਼ਹਿਰ ਜਨਾਨੀ ਤਾਂ ਜਾਣ ਲੱਗੇ ਸੀ ਮਤਲਬ ਵਿਆਹ ਤੇ ਸੌਦਾ ਲੈ ਜਾਣਾ ਸਹੀ ਉਹ ਸ਼ਹਿਰ ਜਨਾਨੀਆਂ ਦੀ ਜਾਂਦੀਆਂ ਮੁੰਡੇ ਜਨਾਨੀਆਂ ਸ਼ਹਿਰ ਪਰੇ ਨੇ ਹੁਣ ਤੇ ਜਨਾਨੀਆਂ ਸ਼ਹਿਰ ਲੰਘਣ ਨਹੀਂ अब लंगर था पहले रहा थे यही दुनिया अल्लाह करके पिटाई हो गई है ਸਾਡਾ ਭੇੜ ਤੇ ਗਿਆ ਚੂੜ ਜਾ ਕੀ ਵੇਖ ਤੇ ਉਹ ਇੱਕ ਉਹ ਵੀ ਬੜਾ ਸਿੱਖ ਮਸ਼ਹੂਰ ਹੋਇਆ ਇੱਥੇ ਕੀ ਨਾ ये राजिया माजा सही ਚੂੜ ਚੱਕ ਦਾ किसी ਕਿਤੇ क्या करती है पता नहीं सटा ਪ੍ਰਧਾਨ ਛੱਡਾ ਪ੍ਰਧਾਨੀਆਂ ਪ੍ਰਧਾਨੀਆਂ ਖੜਕੂ प्रधानियां ਅੱਛਾ वो ਅੱਛਾ खबर आई थी ਉਹ ਚੋਖਾ ਸੀ बहुत कोई भाई कोई आज भाई पे कोई ਗੁਜਰਾਂ ਉਹਦੀ ਬਦਮਾਸ਼ੀ ਅਸੀਂ ਵੀ ਸੁਣੀ ਇੱਥੇ ਆ ਕੇ ਵੀ ਉਹ ਪ੍ਰਧਾਨੀਆਂ ਪਾਉਂਦਾ ਸੀ बहुत बड़ा है ਉਹ ਨੇ ਦਾ ਬਦਵਾਈ ਦੇ ਜਦੋਂ ਘੋ ਗਲਾ ਸਾਹਮਣੇ ਬਦੀਆਂ ਸੇ ਕਿ ਡਿਊਟੀ ਪਈ ਹੋਈ ਕੋਈ प्रीसा कोई प्रीसा डाल तो लगा ਅੱਛਾ ਪੂਰੇ ਵੇਲੇ ਜਿਹਨੂੰ ਡਰਦਿਆ ਪੈਂਦੀ वो मजी कर दे रहे हो हमारा यहाँ शहर वहाँ समझ लो ਅੱਛਾ ਮਲਕਾ ਸ਼ਹਿਰ ਵਾਲਿਆਂ ਦੀਆਂ ਮੱਝਾਂ ਕੱਢ ਲੈਂਦੀਆਂ ਉਹਨੇ कर लिया ਆਹੋ ਢੋਲਿਆਂ ਵਾਲੇ ਵੀ ਸੁਣਾਉਂਦੇ ਹੁੰਦੇ ਹਨ ਮਤਲਬ ਮੱਝੇ ਮਲਕਾਂ ਦੀਆਂ ਕਰਨੀਆਂ ਉਹਦਾ ਕਿ ਮੈਂ ਮਲਕਾ ਦੀ ਮੱਝ ਜੇ ਮੈਨੂੰ ਪਤਾ वाला दे देता ਤੇ ਪਿਛਾ ਨਾ ਮੈਨੂੰ ਖੋਲੀ कर लिया ना ਹੂੰ वो कोई ना तेरे ला पे तो कोई ना बने ਅੱਛਾ उन्होंने प्रीत पाई ਅੱਛਾ ये प्रीत और पता प्रीत लगी उन्हें ਅੱਛਾ वो एक जगह 2 बजे पाई पे बारी बारियां ਅੱਛਾ उन्होंने तेल रोल के ना उन्हें लग रहा ਅੱਛਾ ये प्रीत लगा मेरे ना मजा पा जाए मैं क्यों चोर कर ਅਗਲਾ के साड़ गए नहीं आप सार जा ਸਾਰੀਆਂ ਆਪਦੇ ਨਾਮ ਨਾ हाँ ना अगर मेरे मजे लग रहा है सार का मैं क्यों चोर ਹਾਂ ਸਹੀ तो डर तो काटो गए ਅੱਛਾ ये चौका है एक ਇਹ ਖੜਕੂ ਪ੍ਰਧਾਨੀਆਂ ਜਿਹੜਾ ਸੀ चोखा बड़ा है बड़ा बड़ा है ਉਹਦੀ ਵੀ ਇੱਥੇ ਕੋਈ ਰਿਸ਼ਤੇਦਾਰੀ ਹੈ ਕੋਟਾ ਵਿੱਚ ਕਰਨੀਆਂ ਇਹਨਾਂ ਨਾਲ ਕੋਈ ਲੜਾਈ ਝਗੜਾ हो ਉਹਦਾ जा आवाज आ रहा है ਔਰ ਨਾਲ ਉਹ ਜਿਹੜਾ ਮਾਰੇ ਪ੍ਰਧਾਨਾਂ ਦਾ ਦੋ ਰੋ ਸਹੀ ਹੁੰਦਾ ਸੀ ਹੁੰਦਾ की ਦੋ ਤੁਹਾਡਾ ਉਹਦਾ ਉਹ ਵੇਲਾ ਚੰਗਾ ਸੀ ਕਿ ਹੁਣ ਦਾ ਚੰਗਾ ਹਾਂ, ਵੇਲਾ ਚੰਗਾ ਹੈ ਸੀ। ਹਾਂਜੀ वो जगह जाओ ਉਹ ਕਿਵੇਂ ਕਰਕੇ ਥੋੜਾ ਦੱਸਿਆ ਜੀ वो लोग एक यहाँ बड़ा कर दे ਅੱਛਾ मुझे जो खाली कोई नहीं थे ਦਸ ਅੱਛਾ ਉਦੋਂ ਜਿਵੇਂ ਹੁਣ ਸਾਡੇ ਆ ਬੱਚੇ हाँ ਸਾਡੇ ਭਰਾ ਛੋਟੇ हाँ ਮੋੜਾਂ ਤੇ ਖਲੋਤੇ ਗਲੀਆਂ ਭਰੀਆਂ ਪਈਆਂ ਇੰਜ ਉਹਦੇ ਵੀ ਖਲੋਤੇ ਹੈਗੇ ਨੇ ਬੱਚੇ वो रख रहे हैं वो रख रहे हैं ਉਹ ਤਾਂ ਪੋੜੀ ਦੀ ਜਾ ਕੇ ਬਣਾ ਤੇ ਪਤਾ ਲੱਗ ਰਿਹਾ ਸੀ ਸੁਣਿਆ ਸੀ ਉਹ ਪਿੱਛੇ ਦਾ ਜਾਮਾ ਤੇ ਅਗਲੇ ਸਾਰਾ ਉਹਨੂੰ ਲਾ ਕੇ ਨਾ ਛੱਡੇ ਕੋਲੀ ਲੋ ਉਹਦਾ ਸਿਰ ਸੁਰ ਮੁੰਨ ਕੇ ਦਾ ਸਿਰ ਸਾਹ ਪਾ ਕਰ ਹੈ ਜਾ ਪਿਆ ਮਤਲਬ ਪਿੰਡ ਦੇ ਬਾਜ਼ਾਰ ਦੇ ਵਿੱਚੋਂ ਘੋੜੀ ਦੇ ਉੱਤੇ ਚੜ ਕੇ ਨਹੀਂ ਲੰਘਦਾ ਜਾਂਦਾ ਬੰਦੇ ਜਿਹੜਾ ਲੰਘ ਉੱਤਰ ਕੇ ਕਿਉਂਕਿ ਬਜ਼ੁਰਗ ਉਸ ਟਾਈਮ 12 14 ਸਾਲ ਦੇ ਮੈਂ ਥੋੜੇ ਕੋਈ ਨਾ ਸੁਣਨਾ ਚਾਹੁੰਦਾ ਨਾ ਜ਼ਬਾਨ ਕੇ ਬਾਕੀ ਇਹਦੀ ਆਵਾਜ਼ ਬੜੀ ਮੱਛੀ ਹੈ ਸਾਰੀ नहीं मैं कहते ਆ ਬਾਲ ਅੱਗੋਂ ਤੁਹਾਡੇ ਦੱਸੀ ਜਾਂਦੇ ਨੇ ਸੁਣਨੇ यहाँ नहीं मैंने कोई ਸਿਆਣ ਤੇ ਅਸੀਂ ਕਦੋਂ ਨੇ ਬੰਦੇ ਸਿਆਣ ਉਹ ਗੱਲਾਂ ਹੀ ਸੁਣਾਣੀਆਂ ਨੇ ਉਧਰ ਦੀਆਂ ਜਿਹੜੀਆਂ ਉਸ ਵੇਲੇ ਸੁਣੀਆਂ आज जब शाह के पहुंची जब कस रही थी शाह के पहुंची ना ये दिल्ली कसे बड़ी सारी ਅੱਛਾ वहाँ रखी डाची ਅੱਛਾ उन्होंने पट्टे से ला के ना कटे तो थले आने तो बार बार जाना चुप चुप तो चला वो डाची तो फिर जाए डाची तो दे खाया बता ਅਸੀਂ ਜਦੋਂ ਚਲੇ ਗਏ ਨੇ ਇਥੋਂ ਆਪਣਾ ਸਾਰਾ ਕੁਝ ਛੱਡ ਕੇ ਤੇ ਲੈ ਕੇ ਗਏ ਸਾਰਾ ਕੁਝ ਉਹ ਇੱਥੇ ਦੇਗਾ ਕਿਹਨਾਂ ਨੂੰ ਦੇਗਾ ਕਿ ਕੋਈ ਲੈ ਗਿਆ ਇਥੋਂ मुसलमान रोटा ला के ਜੇ ਮੁਸਲਮਾਨਾਂ ਦੇ ਮਗਰੋਂ ਆਇਆ ਤਾਂ ਪਹਿਲਾਂ ਤਾਂ ਨਹੀਂ ਨਾ ਮੁਸਲਮਾਨ ਆ ਗਏ ਚਲੋ ਅਸੀਂ ਉਹ ਮੇਰੀ ਗੱਲ ਸੁਣ ये उधर ना अच्छा थाना कोटे का साथ तो नहीं मिले ना
ਉਹ ਤੇ ਥਾਂ ਮਿਲੇ ਵੀ ਜਿਹੜੀਆਂ ਛਈ ਉਹ ਲੈ ਜਿਹੜੇ ਜਾਣਾ ਛੱਡ ਕੇ ਗਏ ਸਾਨੇ ਤੇ ਸਾਰਾ ਕੁਝ ਹਾਂ। ਹਾਜ਼ਰ ਹੈ ਰਾਈਆਂ ਨੂੰ ਕੀ ਦੇ ਗਏ ਨਹੀਂ ਜਾਂਦੇ ਰਾਈਆਂ ਨੂੰ ਰਾਈਆਂ ਵਾਲੇ ਉਹ ਜਿਹੜਾ ਤੁਹਾਨੂੰ ਕੋਈ ਦੇ ਕੇ ਗਏ ਕਿ ਨਹੀਂ ਲੱਭ ਕੇ ਨਹੀਂ ਵਾਪਸ ਦਵਾਣਾ ਤੁਹਾਡੇ ਕੋਲ ਇਹ ਨਾ ਉਹਨਾਂ ਦੇ ਨੇਕੀ ਕੀਤੀ ਜਿਹੜਾ ਇਹਨਾਂ ਦੇ ਚਾਚੇ ਨੇ ਉਹਨਾਂ ਦਾ ਸਮਾਨ ਪਟਾ ਕੇ ਦੇਤਾ ਉਹ ਗੱਲ ਸੁਣਾਓ ਇਹਨਾਂ ਨੂੰ ਉਹ ਸੁਣਾਈ ਅੱਗੇ ਦੱਸੀ ਬੋਲਦਾ ਬੜਾ ਹੌਲੀ ਹਾਂ ਭਾਈ। ਤੇ ਖੜੇ ਕੇ ਬੋਲ ਇਹਨਾਂ ਨਾਲ ਨਾ ਜਦ ਮੈਂ ਬਣਾ ਦੁੱਖ ਖਸੇ ਉਹ ਚੱਕੇਗਾ ਅੱਛਾ ਬਜ਼ੁਰਗੋ ਬਹੁਤ ਤੁਹਾਡੀ ਗੱਲ ਫਿਰ ਵਿੱਚ ਟੋਕਣਾ ਇਹ ਜਦੋਂ ਗਏ ਨੇ ਹਾਂ ਆਪਣੇ ਹੋ ਸਕਦਾ ਉਹਨਾਂ ਬਹੁਤਿਆਂ ਨੂੰ ਬਜ਼ੁਰਗ ਅਸੀਂ ਵੀ ਜਿਹੜੇ ਉਧਰੋਂ ਆਏ ਨਾ ਆਪਣੇ ਮਾਜਰ ਆਹੋ ਇੰਡੀਆ ਚੋਂ ਆਹੋ। ਉਹ ਬਜ਼ੁਰਗ ਵੀ ਕਹਿੰਦੇ ਨੇ ਕਿ ਬਹੁਤ ਸਾਨੂੰ ਇਹ ਸੀ ਕਿ ਅਸੀਂ ਫਿਰ ਵਾਪਸ ਆ ਜਾਣਾ 2-4 ਦਿਨਾਂ ਨੂੰ ਇਹ ਪੱਕਿਆ ਕੋਈ ਨਹੀਂ ਨਹੀਂ ਹਾਂ ਜਿਹੜੇ ਇੱਥੋਂ ਗਏ ਨੇ ਸਿੱਖ ਹਾਂ। ਉਹਨਾਂ ਜਾਣ ਲੱਗੇ ਆਪਣੇ ਤਾਲੇ ਮਾਰੇ ਆਪਣਾ ਮਾਲ ਡੰਗਰ ਵੀ ਉਹਨਾਂ ਕੋਣਾ ਹੈ ਉਹ ਇੰਜ ਮਾਰ ਕੇ ਖੇਤ ਹਵਾਲੇ ਕਰਕੇ ਗਏ ਜਾਂ ਇੰਜ ਛੱਡ ਕੇ ਚਲੇ ਗਏ ਸਾਰਾ ਕੁਝ ਉਹਨੇ ਚਾਹੀਦਾ ਹੋਗਾ ਚੇਂਜ ਜਾਂਦੇ ਰਹੇ ਸਹੀ ਸਹੀ ਇਹ ਸਾ ਡੱਗਰ ਡੁਗਰ ਨਾ ਮਜੀ ਗਾਈ ਮਜੀ ਹਾਂ ਕੋ ਸਾਰੇ ਤੁਹਾਨੂੰ ਜੇ ਉਹ ਆਇਆ ਪਰ ਮਾ ਸਾਰੇ ਉਹਨਾਂ ਸਾਰੇ ਮਿਲ ਗਿਆ ਹੈ ਅੱਛਾ ਅੱਛਾ तो मजा आ गया ना ਹਾਂ ਹਾਂ और आगे करके ਹਾਂ ਇਹ ਕੀਤਾ ਵੀ ਕਿ ਮੰਜੀ ਚੋਂ ਕੋਈ ਛੋਟਾ ਮੋਟਾ ਹੋਇਆ ਹੋਣਾ ਜਿਹੜੇ ਵੱਡੀਆਂ ਸਾਰੀ ਚੀਜ਼ਾਂ ਜ਼ਾਹਰੀ ਬਾਤ ਹੈ ਉਹ ਫਿਰ ਇਕੱਠੀਆਂ ਕਰਕੇ ਮਹਾਜਰਾਂ ਨੂੰ ਦਿੱਤੀਆਂ ਹੋਣੀਆਂ ਜਿਹੜੇ ਬਣਾਇਆ ਉਹ ਵੀ ਐਵੇਂ ਸਰੀ ਹਾਂ ਹਾਂ ਇਹ ਸਾਡਾ ਭਰਾ ਜੀ ਹਾਂ ਇਹਦਾ 2000 ਤੱਕ ਆਹੋ ਦੋ ਵਾਰੀ ਹੋਏ ਨੇ ਆਏ ਨੇ ਤੁਹਾਨੂੰ ਮਿਲ ਕੇ ਗਏ ਬਜ਼ੁਰਗ ਆ ਜਾ ਮੈਂ ਆਈ ਮਿਲੇ ਸਾ ਤੁਹਾਨੂੰ ਆਹ ਨਹੀਂ ਇਹ ਹੋ ਰਿਹਾ ਹੈ ਅੱਛਾ ਚਲੋ ਜਿਹੜਾ ਵੀ ਆਇਆ ਮੈਂ ਕਿਹਾ ਜਿਹੜੇ ਪਿੰਡ ਦੇ ਤੁਹਾਡੇ ਸਿੱਖ ਆਏ ਨੇ ਤੁਹਾਨੂੰ ਮਿਲ ਕੇ ਗਏ ਫਿਰ ਜਾਂਦੇ ਆ ਮੈਂ ਕਿਹਾ ਪੱਤੇ ਗਾਇਆ ਰਹੀ ਇਹਨਾਂ ਕੋਲ ਨੇ ਦੇ ਅੱਛਾ ਜੀ ਹਾਂਜੀ ਸਹੀ ਉਹਨਾਂ ਦੀ ਆਓ ਭਗਤ ਕੀਤੀ ਜਦੋਂ ਆਏ ਸਾਨੂੰ ਬਲੇ ਬਲੇ ਹੋਇਆ ਪਿਆ ਉਹਨਾਂ ਨੂੰ ਹੋਰ ਖੁਸ਼ ਗਏ ਖੁਸ਼ ਹੋ ਗਏ ਉਹਨੇ ਸਾਡੇ ਬਜ਼ੁਰਗਾਂ ਦੇ ਯਾਦ ਪਹਿਲੇ ਨੇ ਆਹੋ ਹਾਂ ਹਾਂ ਬਲੇ ਕੋਈ ਸੰਗ ਦਿਓ ਸਹੀ ਹੈ ਮਾਰਚ ਦੇ 11 ਨੂੰ ਆ ਰਹੇ ਨੇ ਜਿਹੜੇ ਸਾਡੇ ਉਹ ਸਨ ਨਾ ਹਾਂ ਹਾਂ ਚਲੋ ਠੀਕ ਹੈ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਜਿੰਨੇ ਤੁਹਾਨੂੰ ਯਾਦ ਸੀ ਗੱਲਾਂ ਤੁਸੀਂ ਪੁਰਾਣੀਆਂ ਸਾਂਝੀਆਂ ਜਿਹੜੀ ਸਾਡੇ ਨਾਲ ਕੀਤੀਆਂ 47 ਟਾਈਮ ਵਾਲੀਆਂ ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ ਬਾਰ-ਬਾਰ ਜਿਹੜਾ ਤੁਹਾਡੇ ਅੱਗੇ ਰਿਕੁਐਸਟ ਕਰਦਾ ਰਹਿਣਾ ਕਿ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਕੋਲ ਜਿਹੜੀ ਵੀਡੀਓ ਪਹੁੰਚੇ ਜਿਹੜੇ ਇਧਰੋਂ ਲੈਂਦੇ ਪੰਜਾਬੋਂ ਚੜ੍ਹਦੇ ਪੰਜਾਬ ਗਏ ਨੇ ਸਿੱਖ ਸਰਦਾਰ ਉਹ ਨਹੀਂ ਆ ਸਕੇ ਉਹਨਾਂ ਦਾ ਵੀਜ਼ਾ ਨਹੀਂ ਲੱਗ ਸਕਿਆ ਚਲੋ ਕਮ ਸੇ ਕਮ ਆਪਣੇ ਵੱਡਿਆਂ ਦੇ ਜਿਹੜੀਆਂ ਗੱਲਾਂ ਬਾਤਾਂ ਸੁਣ ਸਕਣ ਆਪਣੇ ਪਿੰਡ ਵੇਖ ਸਕਣ